ਸਿੱਖ ਫੈਡਰੇਸ਼ਨ ਕੈਨੇਡਾ ਨੇ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਪੂਰੀ ਜਾਂਚ ਦੀ ਕੀਤੀ ਮੰਗ। ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕਰਨ ਤੇ ਸੁਖਰਾਜ ਸਿੰਘ ਨਿਆਮੀਵਾਲਾ ਦਾ ਪ੍ਰਤੀਕਰਮ। ਮੋਦੀ ਦੀ ਪੰਜਾਬ ਫੇਰੀ ਦਾ ਕੌਮੀ ਇਨਸਾਫ ਮੋਰਚੇ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ। ਸਿੱਖ ਫੈਡਰੇਸ਼ਨ ਕੈਨੇਡਾ ਨੇ ਅਮਰੀਕਾ ਵਿੱਚ ਹੋਈ ਵੱਡੀ ਕਾਨੂੰਨੀ ਕਾਰਵਾਈ ਤੋਂ ਬਾਅਦ ਕੈਨੇਡਾ ਸਰਕਾਰ ਨੂੰ ਸੁਤੰਤਰ ਜਨਤਕ ਜਾਂਚ ਕਰਵਾਉਣ ਅਤੇ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਦਮ ਚੁੱਕਣ ਲਈ ਕਿਹਾ ਹੈ। ਅਮਰੀਕਾ ਦੇ ਫੈਡਰਲ ਇਸ਼ਤਗਾਸ਼ਾ ਪੱਖ ਵੱਲੋਂ ਹਾਲ ਹੀ ਵਿੱਚ ਬਿਸ਼ਨੋਈ ਸੰਗਠਿਤ ਅਪਰਾਧਿਕ ਤੰਤਰ, ਭਗਵਾਨਪੁਰੀਆ ਸੰਗਠਿਤ ਅਪਰਾਧਿਕ ਤੰਤਰ ਅਤੇ ਡੰਡਾ ਅਪਰਾਧਿਕ ਤੰਤਰ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼ ਪੱਤਰ ਜਨਤਕ ਕੀਤੇ ਗਏ ਹਨ। ਇਨ੍ਹਾਂ ਦੋਸ਼ਾਂ ਵਿੱਚ ਸਰਹੱਦਾਂ ਤੋਂ ਪਾਰ ਦਬਾਅ ਬਣਾਉਣ, ਜਬਰੀ ਵਸੂਲੀ ਅਤੇ ਉੱਤਰੀ ਅਮਰੀਕਾ ਵਿੱਚ ਨਿਸ਼ਾਨਾ ਬਣਾ ਕੇ ਕਤਲ ਕਰਨ ਵਰਗੇ ਗੰਭੀਰ ਮਾਮਲੇ ਸ਼ਾਮਿਲ ਹਨ। ਅਮਰੀਕੀ ਨਿਆਂ ਵਿਭਾਗ ਵੱਲੋਂ ਕੀਤੀ ਗਈ ਇਸ ਜਾਂਚ, ਜਿਸ ਨੂੰ ਆਪਰੇਸ਼ਨ ਹਾਰਡਬਾਲ ਨਾਂ ਦਿੱਤਾ ਗਿਆ, ਉਸ ਦੇ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 2 ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਫੈਡਰਲ ਇਸ਼ਤਗਾਸ਼ਾ ਪੱਖ ਮੁਤਾਬਕ ਭਾਰਤ ਦੀ ਜੇਲ੍ਹ ਵਿੱਚ ਬੰਦ ਬਿਸ਼ਨੋਈ ਅਪਰਾਧਿਕ ਗਿਰੋਹ ਦੇ ਮੁਖੀ ਲਾਰੈਂਸ ਬਿਸ਼ਨੋਈ ਅਤੇ ਉੱਤਰੀ ਅਮਰੀਕਾ ਵਿੱਚ ਉਸ ਦੇ ਸਾਥੀ ਗੋਲਡੀ ਬਰਾਡ ਵੱਲੋਂ ਜੂਨ 2023 ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਮੁੱਖ ਸਿੱਖ ਆਗੂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਹੁਕਮ ਦਿੱਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਅਮਰੀਕੀ ਜਾਂਚ ਸੰਬੰਧੀ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਭਗਵਾਨਪੁਰੀਆ ਅਪਰਾਧਿਕ ਨੈਟਵਰਕ ਦੇ ਕੁਝ ਮੈਂਬਰਾਂ ਅਤੇ ਭਾਰਤੀ ਸੁਰੱਖਿਆ ਤੰਤਰ, ਜਿਸ ਵਿੱਚ ਪੰਜਾਬ ਪੁਲਿਸ ਨਾਲ ਜੁੜੇ ਵਿਅਕਤੀਆਂ ਦੇ ਨਾਂ ਵੀ ਸਾਹਮਣੇ ਆਏ ਹਨ, ਉਹਨਾਂ ਦੇ ਵਿਚਕਾਰ ਕਥਿਤ ਸਬੰਧਾਂ ਵੱਲ ਇਸ਼ਾਰਾ ਕੀਤਾ ਗਿਆ ਹੈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਕਿਹਾ ਕਿ ਇਹ ਨਵੇਂ ਖੁਲਾਸੇ ਅਕਤੂਬਰ 2024 ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਸਾਹਮਣੇ ਰੱਖੀਆਂ ਗਈਆਂ ਜਾਣਕਾਰੀਆਂ ਨੂੰ ਹੋਰ ਮਜ਼ਬੂਤ ਕਰਦੇ ਹਨ। RCMP ਨੇ ਪਹਿਲਾਂ ਕਿਹਾ ਸੀ ਕਿ ਭਾਰਤ ਸਰਕਾਰ ਨਾਲ ਜੁੜੇ ਤੰਤਾਂ ਵੱਲੋਂ ਸੰਗਠਿਤ ਅਪਰਾਧਿਕ ਗਿਰੋਹ ਦੀ ਵਰਤੋਂ ਕਰਕੇ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਕਾਰਕੁਨਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਇਸ ਅੰਤਰਰਾਸ਼ਟਰੀ ਪੱਧਰ ਦੀ ਕਾਰਵਾਈ ਤੋਂ ਬਾਅਦ ਸਿੱਖ ਫੈਡਰੇਸ਼ਨ ਕੈਨੇਡਾ ਨੇ ਕੈਨੇਡਾ ਸਰਕਾਰ ਨੂੰ ਠੋਸ ਕਦਮ ਚੁੱਕਣ ਲਈ ਕਿਹਾ ਹੈ। ਜਥੇਬੰਦੀ ਨੇ ਕਿਹਾ ਕਿ ਕੈਨੇਡਾ ਅੰਦਰ ਵਿਦੇਸ਼ੀ ਸਰਕਾਰੀ ਦਖਲਅੰਦਾਜ਼ੀ ਦੀ ਹੱਦ ਅਤੇ ਇਸ ਨਾਲ ਜੁੜੀਆਂ ਜਾਣਕਾਰੀਆਂ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸੰਸਦ ਵਿੱਚ ਚੱਲ ਰਹੀ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਜਾਂਚ ਦਾ ਘੇਰਾ ਵਧਾਉਣ ਅਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਸਮੇਤ ਹੋਰ ਹਿੰਸਕ ਕਾਰਵਾਈਆਂ ਬਾਰੇ ਵੱਖਰੀ ਸੁਤੰਤਰ ਜਨਤਕ ਜਾਂਚ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਸਿੱਖ ਫੈਡਰੇਸ਼ਨ ਕੈਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਇਨਸਾਫ ਸਿਰਫ ਹਮਲੇ ਕਰਨ ਵਾਲਿਆਂ ਜਾਂ ਸਿੱਧੇ ਤੌਰ ਤੇ ਸ਼ਾਮਲ ਵਿਅਕਤੀਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਇਹਨਾਂ ਕਾਰਵਾਈਆਂ ਦੇ ਪਿੱਛੇ ਪੂਰਾ ਢਾਂਚਾ ਕਿਵੇਂ ਕੰਮ ਕਰ ਰਿਹਾ ਸੀ ਅਤੇ ਇਸ ਵਿੱਚ ਕੌਣ-ਕੌਣ ਸ਼ਾਮਿਲ ਸੀ। ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਉੱਚ ਪੱਧਰੀ ਭਾਰਤੀ ਅਧਿਕਾਰੀਆਂ, ਪੰਜਾਬ ਪੁਲਿਸ ਜਾਂ ਹੋਰ ਸਰਕਾਰੀ ਏਜੰਸੀਆਂ ਦੀ ਕੈਨੇਡਾ ਅੰਦਰ ਅਪਰਾਧਿਕ ਕਾਰਵਾਈਆਂ ਨੂੰ ਦਿਸ਼ਾ ਦੇਣ, ਸਹਾਇਤਾ ਕਰਨ ਜਾਂ ਸਮਰਥਨ ਦੇਣ ਵਿੱਚ ਭੂਮਿਕਾ ਸਾਬਿਤ ਹੁੰਦੀ ਹੈ, ਤਾਂ ਉਨ੍ਹਾਂ ਖਿਲਾਫ ਕਾਨੂੰਨੀ, ਕੂਟਨੀਤਿਕ ਅਤੇ ਨੀਤੀਗਤ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਨੂੰ ਸਬੂਤਾਂ ਦੇ ਆਧਾਰ ਤੇ ਅੱਗੇ ਵਧਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਪਾਸੇ ਲੈ ਕੇ ਜਾਣ। ਵਿਸ਼ੇਸ਼ ਜਾਂਚ ਟੀਮ ਵੱਲੋਂ ਬਹਿਬਲ ਕਲਾਂ ਪੁਲਿਸ ਫਾਇਰਿੰਗ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਭੇਜੇ ਜਾਣ ਤੋਂ ਇੱਕ ਦਿਨ ਬਾਅਦ ਸੁਖਰਾਜ ਸਿੰਘ ਨਿਆਮੀਵਾਲਾ ਨੇ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸੀ ਲਾਹੇ ਲਈ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਹਥਿਆਰ ਵਜੋਂ ਵਰਤਣ ਤੇ ਤਿੱਖਾ ਹਮਲਾ ਕੀਤਾ ਹੈ। ਨਿਆਮੀਵਾਲਾ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ 14 ਅਕਤੂਬਰ 2015 ਨੂੰ ਬਹਿਬਲ ਕਲਾਂ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ। ਇਨਸਾਫ ਵਿੱਚ ਹੋ ਰਹੀ ਦੇਰੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਪਿਛਲੇ 11 ਸਾਲਾਂ ਤੋਂ ਖੇਡਾਂ ਖੇਡ ਰਹੀਆਂ ਹਨ, ਜਿਸ ਨਾਲ ਪੀੜਤ ਪਰਿਵਾਰਾਂ ਨੂੰ ਨਤੀਜਾ ਜ਼ੀਰੋ ਮਿਲਿਆ ਹੈ। ਸੁਖਰਾਜ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਬੇਅਦਬੀ ਅਤੇ ਉਸ ਤੋਂ ਬਾਅਦ ਹੋਈ ਪੁਲਿਸ ਫਾਇਰਿੰਗ ਵਰਗੇ ਸੰਵੇਦਨਸ਼ੀਲ ਮੁੱਦਿਆਂ ਨੂੰ ਮਹਿਜ਼ ਚੋਣ ਹਥਿਆਰ ਵਜੋਂ ਵਰਤਣ ਵਿਰੁੱਧ ਚੇਤਾਵਨੀ ਦਿੱਤੀ। ਚੱਲ ਰਹੀ ਜਾਂਚ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਜਾਰੀ ਕਰਨਾ ਅਤੇ ਪੁੱਛਗਿੱਛ ਕਰਨਾ ਕੋਈ ਸਿਆਸੀ ਚਾਲ ਜਾਂ ਸੁਰਖੀਆਂ ਬਟੋਰਨ ਵਾਲਾ ਕਦਮ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀਆਂ ਪੁੱਛਗਿੱਛਾਂ ਅਤੇ ਕਮੇਟੀਆਂ ਦਾ ਬਿਲਕੁਲ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਜਾਂਚ ਸੱਚਮੁੱਚ ਇਨਸਾਫ ਦਿਵਾਉਣ ਵਿੱਚ ਮਦਦਗਾਰ ਹੋਣੀ ਚਾਹੀਦੀ ਹੈ ਅਤੇ ਪਿਛਲੇ ਇੱਕ ਦਹਾਕੇ ਤੋਂ ਚੱਲ ਰਹੇ ਸਿਆਸੀ ਡਰਾਮੇ ਦੇ ਸਿਲਸਿਲੇ ਨੂੰ ਤੋੜਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਫਰੀਦਕੋਟ ਦੇ ਬਹਿਬਲ ਕਲਾਂ ਵਿਖੇ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ ਸੀ। ਪੁਲਿਸ ਦੀ ਇਸ ਕਾਰਵਾਈ ਵਿੱਚ 2 ਪ੍ਰਦਰਸ਼ਨਕਾਰੀ ਕ੍ਰਿਸ਼ਨ ਭਗਵਾਨ ਸਿੰਘ, ਸੁਖਰਾਜ ਸਿੰਘ ਦੇ ਪਿਤਾ ਅਤੇ ਗੁਰਜੀਤ ਸਿੰਘ ਮਾਰੇ ਗਏ ਸਨ। ਇਹ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ, ਇੱਥੇ ਜੋ ਕੋਈ ਵੀ ਗ੍ਰਹਿ ਮੰਤਰੀ ਆਵੇ, ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਆਪਣਾ ਰੋਸ ਪ੍ਰਗਟ ਭਾਵੇਂ ਪ੍ਰਧਾਨ ਮੰਤਰੀ ਆਵੇ ਜਾਰੀ ਰੱਖਾਂਗੇ।
ਪ੍ਰਦਰਸ਼ਨ ਕਰਕੇ ਦੁਨੀਆ ਨੂੰ ਤੰਗ ਕਰਨਾ ਨਹੀਂ ਚਾਹੁੰਦੇ। ਸਾਨੂੰ 4 ਸਾਲ ਹੋ ਗਏ ਇੱਥੇ ਬੈਠਿਆਂ ਨੂੰ, ਠੀਕ ਹੈ। ਅਸੀਂ ਕੁਝ ਨਹੀਂ ਮੰਗਦੇ, ਸਾਡੇ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਨੇ, ਸਾਨੂੰ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ। ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨ ਦੇ ਕੀਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੋਹਾਲੀ ਬਾਰਡਰ ਤੋਂ 에ਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਕਾਰਕੁਨ ਸਕੂਟਰਾਂ, ਮੋਟਰਸਾਈਕਲਾਂ ਤੇ ਗੱਡੀਆਂ ਤੇ ਸਵਾਰ ਸਨ। ਇਸ ਦੌਰਾਨ ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਵਾਲੇ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਂਕ ਰਾਹੀਂ 에ਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਕੋਲ ਪੁਲਿਸ ਨੇ ਉਹਨਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਪੁਲਿਸ ਵੱਲੋਂ ਰੋਕੇ ਜਾਣ ਤੇ ਕੌਮੀ ਇਨਸਾਫ ਮੋਰਚੇ ਦੇ ਕਾਰਕੁਨਾਂ ਨੇ ਉੱਥੇ ਹੀ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਨਰਿੰਦਰ ਮੋਦੀ ਗੋ ਬੈਕ ਦੇ ਨਾਅਰੇ ਲਗਾਏ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਪੰਜਾਬ ਦਾ ਦੌਰਾ ਹੈ ਉਹਦਾ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ ਕਿ ਉਹ ਸਾਡੇ ਜਿਹੜੇ ਬੰਦੀ ਸਿੰਘ ਜਿਹਨੇ ਸਜ਼ਾਵਾਂ ਪੂਰੀਆਂ ਹੋ ਗਈਆਂ, ਸਤਲੁਜ ਫਿਲਮ ਤੇ ਪੰਜਾਬ ਪੰਥ ਨਾਲ ਬੇਇਨਸਾਫੀ ਕਰ ਰਿਹਾ ਹੈ। ਇਹ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ, ਇੱਥੇ ਜੋ ਕੋਈ ਵੀ ਗ੍ਰਹਿ ਮੰਤਰੀ ਆਵੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਆਪਣਾ ਰੋਸ ਪ੍ਰਗਟ ਪ੍ਰਧਾਨ ਮੰਤਰੀ ਆਵੇ ਜਾਰੀ ਰੱਖਾਂਗੇ। 15 ਅਗਸਤ ਨੂੰ ਅਸੀਂ ਬਹੁਤ ਵੱਡਾ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਸੰਕੇਤਕ ਹੈ। 15 ਅਗਸਤ ਨੂੰ ਸਮੁੱਚੀਆਂ ਪੰਥਕ ਕਿਸਾਨ ਜਥੇਬੰਦੀਆਂ ਗਵਰਨਰ ਹਾਊਸ ਦੀ ਅਸੀਂ ਕੋਈ ਟਕਰਾਅ ਚ, ਕਿਉਂਕਿ ਉੱਥੇ ਜਾਣਾ ਵੀ ਅਸੀਂ ਲੜ ਕੇ ਜਾਣ ਨਹੀਂ ਚਾਹੁੰਦੇ ਸੀ। ਇਹਦਾ ਸਾਰਾ ਜਵਾਬ ਆ ਵੀ ਅਸੀਂ ਕਿੱਥੋਂ ਤੱਕ ਜਾਣਾ ਹੈ ਉਹ 15 ਅਗਸਤ ਨੂੰ ਦੇਵਾਂਗੇ। 15 ਅਗਸਤ ਨੂੰ ਗਵਰਨਰ ਹਾਊਸ ਪਹੁੰਚਣਾ ਹਰ ਹਾਲਤ ਵਿੱਚ। ਅਸੀਂ ਪ੍ਰਦਰਸ਼ਨ ਕਰਕੇ ਦੁਨੀਆ ਨੂੰ ਤੰਗ ਕਰਨਾ ਨਹੀਂ ਚਾਹੁੰਦੇ। ਸਾਨੂੰ 4 ਸਾਲ ਹੋ ਗਏ ਇੱਥੇ ਬੈਠਿਆਂ ਨੂੰ, ਠੀਕ ਹੈ। ਅਸੀਂ ਕੁਝ ਨਹੀਂ ਮੰਗਦੇ, ਸਾਡੇ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਨੇ, ਸਾਨੂੰ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ। ਇੱਕ ਸਾਡਾ ਕਾਨੂੰਨ ਪਾਸ ਹੋ ਗਿਆ, ਅਜੇ 2 ਰਹਿੰਦੇ ਨੇ। ਸਾਡੇ ਉਹ ਪਾਸ ਕਰ ਦੋ ਤਾਂ ਹੱਥਾਂ ਨੂੰ ਵਗ ਜਾਵਾਂਗੇ। ਸਾਡਾ ਕੋਈ ਇੱਥੇ ਜ਼ਿਆਦਾ ਉਹ ਨਹੀਂ ਹੈਗਾ। ਹੋਰ ਸਾਨੂੰ ਕੋਈ ਨਹੀਂ, 4 ਸਾਲ ਹੋ ਗਏ ਅਸੀਂ ਤਾਂ ਉਹਦੀ ਜੜ 'ਚ ਬੈਠੇ। ਲੋਕਾਂ ਨੂੰ ਐਡੀ ਐਡੀ ਦੂਰ ਜਾ ਕੇ ਮਿਲਦਾ ਬਣਾਇਆ ਤਾਂ ਅਸੀਂ ਹੋਈ ਸੀ, ਉਹ ਸਾਡੇ ਕੋਲੇ ਨਹੀਂ ਆ ਸਕਦਾ। ਸਾਡੇ ਨਾਲ ਇੱਕ ਵਾਰ ਗੱਲ ਤਾਂ ਕਰੇ, ਦੇਖ ਤਾਂ ਜਾਵੇ ਵੀ ਅਸੀਂ ਕਿਹੜੀ ਹਾਲਤ 'ਚ ਬੈਠੇ ਹਾਂ। ਕਦੇ ਤਾਂ ਤਰਸ ਖਾਵੇ। ਅਸੀਂ ਕੁਝ ਹੋਰ ਤਾਂ ਮੰਗਦੇ ਨਹੀਂ। ਬੇਅੰਤ ਦਾ ਉਹੀ ਜ਼ਿਆਦਾ ਹੋ ਗਿਆ, ਰਾਜੀਵ ਗਾਂਧੀ ਨੂੰ ਵੀ ਉੱਪਰ ਦੀ ਹੋ ਗਿਆ ਬੇਅੰਤ। ਉਹਦੇ ਕਾਤਲ ਰਿਹਾ ਹੋ ਗਏ, ਐਡੇ ਐਡੇ ਬਲਾਤਕਾਰੀ ਰਿਹਾ ਹੋ ਗਏ। ਉਹਨਾਂ ਨੂੰ ਨਿੱਤ ਪਰੋਲਾਂ ਨੇ ਕੀ ਗੱਲ ਬਈ ਸਾਡਿਆਂ ਤੋਂ ਕੀ ਐਡਾ ਗੁਨਾਹ ਹੋ ਗਿਆ। ਫਿਰ ਉਹ ਆਪਦੀਆਂ ਭੁਗਤੀ ਬੈਠੇ ਨੇ, ਜਿਹੜਾ ਉਹਨਾਂ ਨੂੰ ਜੁਰਮਾਨਾ ਲਾਇਆ ਉਹ ਭੁਗਤੀ ਬੈਠੇ ਨੇ। ਮੈਨੂੰ ਐਂ ਦੱਸ ਦੋ ਵੀ ਉਹਨਾਂ ਦਾ ਰਹਿ ਕੀ ਗਿਆ। ਹੁਣ ਤਾਂ ਬੜੇ ਪਰ ਹੁੰਦਾ, ਜਵਾਨੀ ਉਹਨਾਂ ਦੀ ਨਹੀਂ ਰਹੀ, ਉਹਨਾਂ ਦੀ ਰੋਲਤੀ ਬੜੇ ਪਈ ਰੋਡਾ ਮੰਜੇ 'ਚ ਪਈ ਕੀ ਕਹਿੰਦੇ ਨੇ ਉਹ ਢੀਕਦੀ ਆ। ਜੇ ਮਾਂ ਨੂੰ ਮਿਲ ਲਵੇ ਇੱਕ ਵਾਰੀ, ਸਾਨੂੰ ਹੁਣ ਤਾਂ ਰਿਹਾ ਕਰਨਾ ਚਾਹੀਦਾ। ਅਸੀਂ ਪਰੋਲ ਨਹੀਂ ਹੁਣ ਮੰਗਦੇ। ਇਹ ਸਾਨੂੰ ਭੜਕਾਉਣਾ ਚਾਹੁੰਦੇ, ਇਹ ਭੜਕਾ ਰਹੇ ਸਾਨੂੰ। ਇਹਨਾਂ ਨੇ ਬੰਦੇ ਛੱਡੇ ਨੇ ਇੱਥੇ ਪਹਿਲਾਂ ਜਿਹੜਾ 84 ਤੋਂ ਬਾਅਦ ਕੈਦ ਛੱਡ ਕੇ ਇਹਨਾਂ ਨੇ ਸਾਡੇ ਪੰਜਾਬ ਦਾ ਸਤਿਆਨਾਸ਼ ਕੀਤਾ। ਉਦਾਂ ਹੀ ਇਹਨਾਂ ਨੇ ਹੁਣ ਇਹ ਸਾਡੇ ਪੰਜਾਬ ਦਾ ਸਤਿਆਨਾਸ਼ ਕਰਨ ਵਾਸਤੇ ਇਹਨੇ ਕੈਦ ਛੱਡੇ ਹੋਏ ਆ। ਸਭ ਤੋਂ ਵੱਡਾ ਕੈਦ ਬਿੱਟੂ ਹੈ ਜਿਹੜਾ ਬੈਠਾ ਲੋਕਾਂ ਨੂੰ ਭੜਕਾ ਰਿਹਾ। ਪੁੱਛੋ ਜਾ ਕੇ, ਜੇ ਉਹਦੇ 'ਚ ਜਾਨ ਹੈਗੀ ਗੱਲਬਾਤ ਕਰਨ ਦਾ। ਮੈਂ 60 ਸਾਲ ਦਾ ਹੋ ਗਿਆ, ਆ ਕੇ ਮਿਲ ਲਵੇ ਮੈਨੂੰ। ਜੇ ਆਪਣੇ ਆਪ ਨੂੰ ਸੂਰਮਾ ਕਹਾਂਦਾ ਨਾ ਉਹ ਆ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਪਾਸੇ ਕਰਕੇ ਆ ਕੇ ਮਿਲ ਲਵੇ ਜਿੱਥੇ ਉਹਦਾ ਜੀ ਕਰਦਾ ਟੱਕਰ ਲੈ। ਐਦਾਂ ਦੇ ਉਹਨਾਂ ਨੇ ਕੈਦ ਛੱਡੇ ਹੋਏ ਐ ਇੱਥੇ ਬਦਨਾਮ ਕਰਨ ਵਾਸਤੇ ਪੰਜਾਬ ਨੂੰ। ਜਿਹੜੇ ਗਲਤੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਆ। ਕਿਸੇ ਵੀ ਜਥੇਬੰਦੀ ਨੇ ਖਾੜਕੂ 5 ਜਥੇਬੰਦੀਆਂ ਕਿਸੇ ਵੀ ਜਥੇਬੰਦੀ ਨੇ ਕੋਈ ਗਲਤ ਕੰਮ ਨਹੀਂ ਕਰਿਆ। ਆ ਸਾਹਮਣੇ ਪੰਜਾਬ ਪੁਲਿਸ ਕਰੇ, ਪੁੱਛ ਲਓ ਇਹਨਾਂ ਨੂੰ। ਪਰ ਇਹ ਆਪਣੇ ਬੰਦੇ ਲਿਆ ਕੇ ਉਹਨਾਂ ਨੂੰ ਵਿੱਚ ਵਾੜ ਕੇ ਨਾਂ ਲੈ ਕੇ ਬਦਨਾਮ ਕਰਦੇ ਸਿੰਘਾਂ ਨੂੰ ਕਿ ਤਾਂ ਕਿ ਸਾਡੇ ਸਿੰਘ ਬਾਹਰ ਨਾ ਆਉਣ। ਬੇਮਤਲਾ ਲਿਆ ਕੇ ਲੰਡੂ ਜੇ ਬੰਦੇ ਨੂੰ ਅੱਗੇ ਨੂੰ ਹੁੰਦਾ ਪਿੱਛੇ ਨਹੀਂ ਹੁੰਦਾ। ਉਹਦੇ ਕਹਿ ਦਿੰਦੇ ਬੱਬਰ ਖਾਸ ਨਾਲ ਅਟੈਚ ਹੈ। ਉਹ ਬੱਬਰਾਂ ਦੇ ਬੰਦੇ ਦੇਖੇ ਇਹਨਾਂ ਨੇ, ਜਿਹੜੇ ਪੁਰਾਣੇ ਬੰਦਿਆਂ ਨੇ ਬੱਬਰ ਦੇਖੇ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖੋ। ਲੈ ਕਿਸੇ ਪੁਲਿਸ ਵਾਲੇ ਦੀ ਜਿਹੜੇ ਉਮਰ 60 ਸਾਲ ਤੋਂ ਉੱਤੇ ਹੋਵੇ ਇੰਟਰਵਿਊ ਲੈ ਕੇ ਪੁੱਛੋ ਉਹਨੂੰ ਵੀ ਬੱਬਰ ਕਿੱਦਾਂ ਦੇ ਤੇ। ਨਾਲੇ ਬਿੱਟੂ ਨੂੰ ਪੁੱਛ ਲਈ ਵੀ ਤੇਰੇ ਵਿੱਚੇ ਬੱਬਰ ਰਹਿ ਰਹੇ ਹੈ। ਕੇਂਦਰ ਸਰਕਾਰ ਨੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ, ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਵਜੋਂ ਸੇਵਾ ਨਿਭਾ ਚੁੱਕੇ ਹਨ। ਗਰੇਵਾਲ ਨੂੰ ਪਹਿਲਾਂ ਪੰਜਾਬ ਵਿੱਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ। ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਲਈ ਉਹਨਾਂ ਨੇ ਕਾਫੀ ਕੰਮ ਕੀਤਾ ਸੀ। ਹਾਲਾਂਕਿ ਪੰਜਾਬ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੌਰਾਨ ਗਰੇਵਾਲ ਹੌਲੀ-ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਤੇ ਐਡਜਸਟ ਕੀਤਾ ਗਿਆ ਹੈ।
7 ਸਾਲ 10 ਮਹੀਨਿਆਂ ਦੀ ਉਮਰ ਵਿੱਚ ਤੇਗਬੀਰ ਸਿੰਘ ਨੇ ਹਿਮਾਚਲ ਦੇ ਲਾਹੌਲ ਖੇਤਰ ਦੀ ਜ਼ਾਂਸਕਰ ਰੇਂਜ ਵਿੱਚ ਸਥਿਤ 6111 ਮੀਟਰ ਉੱਚੇ ਮਾਊਂਟ ਯੂਨਮ ਨੂੰ ਸਫਲਤਾਪੂਰਵਕ ਸਰ ਕੀਤਾ, ਜਿਸ ਨੇ ਮੁੰਬਈ ਦੀ ਕਾਮਿਆਂ ਦਾ ਪਿਛਲਾ ਰਿਕਾਰਡ ਵੀ ਤੋੜ ਦਿੱਤਾ ਹੈ। ਕਾਮਿਆਂ ਨੇ 2017 ਵਿੱਚ 9 ਸਾਲ 11 ਮਹੀਨਿਆਂ ਦੀ ਉਮਰ ਵਿੱਚ 6000 ਤੋਂ ਵੱਧ ਮੀਟਰ ਦੀ ਚੋਟੀ ਨੂੰ ਸਰ ਕੀਤਾ ਸੀ। ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਤੀਜੀ ਜਮਾਤ ਦੇ ਵਿਦਿਆਰਥੀ ਤੇਗਬੀਰ ਸਿੰਘ ਨੇ 7 ਜੁਲਾਈ ਨੂੰ ਮੁਹਿੰਮ ਸ਼ੁਰੂ ਕੀਤੀ ਸੀ ਅਤੇ 13 ਜੁਲਾਈ ਨੂੰ 6 ਦਿਨਾਂ ਦੀ ਚੜ੍ਹਾਈ ਤੋਂ ਬਾਅਦ ਸਿਖਰ ਤੇ ਪਹੁੰਚੇ, ਜਿਸ ਵਿੱਚ ਉਚਾਈ, ਘੱਟ ਆਕਸੀਜਨ ਦੇ ਪੱਧਰ ਅਤੇ 0 ਤੋਂ ਹੇਠਾਂ ਦੇ ਤਾਪਮਾਨ ਲਈ ਅਨੁਕੂਲਤਾ ਸ਼ਾਮਿਲ ਸੀ। ਤੇਗਬੀਰ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦੱਸਿਆ ਕਿ ਉਹ ਚੁਣੌਤੀਪੂਰਨ ਇਲਾਕਿਆਂ ਵਿੱਚੋਂ ਲਗਭਗ 9 ਘੰਟੇ ਪੈਦਲ ਚੱਲਣ ਤੋਂ ਬਾਅਦ 13 ਜੁਲਾਈ ਨੂੰ ਦੁਪਹਿਰ 2:50 ਤੇ ਸਿਖਰ ਤੇ ਪਹੁੰਚੇ। ਉਸ ਦੀ ਚੜ੍ਹਾਈ ਨੂੰ ਪਰਵਤਮ ਐਕਸਪੀਡੀਸ਼ਨ ਐਂਡ ਟਰੈਵਲ ਵੱਲੋਂ ਪ੍ਰਮਾਣਿਤ ਕੀਤਾ ਗਿਆ, ਜਿਸ ਵੱਲੋਂ ਚੜ੍ਹਾਈ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਮਿਤੀ, ਸਮਾਂ ਅਤੇ ਚੜ੍ਹਾਈ ਦੇ ਸਮੇਂ ਉਸ ਦੀ ਸਹੀ ਉਮਰ ਦਰਜ ਹੈ। ਤੇਗਬੀਰ ਸਿੰਘ ਨੇ ਕਿਹਾ ਕਿ ਉਸ ਨੇ ਚੜ੍ਹਾਈ ਲਈ ਸਖਤ ਤਿਆਰੀ ਕੀਤੀ ਸੀ ਅਤੇ ਉਹ ਘੱਟ ਆਕਸੀਜਨ ਦੀਆਂ ਸਥਿਤੀਆਂ ਦੇ ਬਾਵਜੂਦ ਆਪਣੇ ਪਿਤਾ ਨਾਲ ਸਿਖਰ ਤੇ ਪਹੁੰਚ ਕੇ ਬਹੁਤ ਖੁਸ਼ ਸੀ। ਤੇਗਬੀਰ ਸਿੰਘ ਦੇ ਪਿਤਾ ਰੂਪਨਗਰ ਵਿੱਚ ਹਸਪਤਾਲ ਪ੍ਰਸ਼ਾਸਕ ਵਜੋਂ ਕੰਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਤੇਗਬੀਰ ਸਿੰਘ ਲਗਭਗ 6 ਮਹੀਨਿਆਂ ਤੋਂ ਮੁਹਿੰਮ ਲਈ ਤਿਆਰੀ ਕਰ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿੱਚ ਨੇਪਾਲ ਵਿੱਚ 235 ਕਿਲੋਮੀਟਰ ਅਨਪੂਰਨਾ ਸਰਕਟ ਟਰੈਕ ਨੂੰ ਸਫਲਤਾਪੂਰਵਕ ਪੂਰਾ ਕਰਨਾ ਉਸ ਦੀ ਉੱਚ ਉਚਾਈ ਵਾਲੀ ਚੜ੍ਹਾਈ ਲਈ ਤਿਆਰੀ ਵਜੋਂ ਕੰਮ ਆਇਆ। ਉਹਨਾਂ ਦੱਸਿਆ ਕਿ ਤੇਗਬੀਰ ਸਿੰਘ ਨੇ ਸੇਵਾ ਮੁਕਤ ਕੋਚ ਵਿਕਰਮਜੀਤ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਵਿਸ਼ੇਸ਼ ਸਿਖਲਾਈ ਲਈ, ਜਿਸ ਵਿੱਚ ਫਿਟਨੈਸ, ਫੇਫੜਿਆਂ ਦੀ ਸਮਰੱਥਾ, ਸਹਿਣਸ਼ੀਲਤਾ ਅਤੇ ਅਨੁਕੂਲਤਾ ਤੇ ਧਿਆਨ ਦਿੱਤਾ ਗਿਆ। ਮੁਹਿੰਮ ਵਿੱਚ ਬੇਸ ਕੈਂਪ ਵਿੱਚ 3 ਦਿਨਾਂ ਦੀ ਅਨੁਕੂਲਤਾ ਸ਼ਾਮਲ ਸੀ, ਜਿਸ ਤੋਂ ਬਾਅਦ ਸਿਖਰ ਕੈਂਪ ਤੱਕ ਇੱਕ ਸਖਤ ਟਰੈਕ ਅਤੇ ਅੰਤਿਮ ਚੜ੍ਹਾਈ ਤੋਂ ਪਹਿਲਾਂ ਤੇਜ਼ ਹਵਾਵਾਂ ਅਤੇ ਠੰਡੇ ਤਾਪਮਾਨ ਵਿੱਚ ਪਹਾੜੀ ਟੈਂਟਾਂ ਵਿੱਚ 2 ਰਾਤਾਂ ਬਿਤਾਈਆਂ ਗਈਆਂ। ਦੱਸ ਦਈਏ ਕਿ ਜੂਨ 2025 ਵਿੱਚ 6 ਸਾਲ ਅਤੇ 7 ਮਹੀਨਿਆਂ ਦੀ ਉਮਰ ਵਿੱਚ ਤੇਗਬੀਰ ਸਿੰਘ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਟਸ ਨੂੰ ਸਰ ਕਰਨ ਵਾਲਾ ਸਭ ਤੋਂ ਛੋਟਾ ਪੰਜਾਬੀ ਬਣ ਗਿਆ ਸੀ। ਇਸ ਲਈ ਉਹਨਾਂ ਨੇ ਪੰਜਾਬ ਰਾਜ ਪੁਰਸਕਾਰ ਵੀ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਅਗਸਤ 2024 ਵਿੱਚ ਉਹ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਤੇ ਚੜ੍ਹਨ ਵਾਲੇ ਸਭ ਤੋਂ ਛੋਟੀ ਉਮਰ ਦੇ ਏਸ਼ੀਅਨ ਬਣ ਗਏ ਸਨ, ਜਿਨ੍ਹਾਂ ਨੇ ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਐਂਟਰੀਆਂ ਸੁਰੱਖਿਅਤ ਕੀਤੀਆਂ। ਉਹ 5 ਸਾਲ ਅਤੇ 7 ਮਹੀਨਿਆਂ ਦੀ ਉਮਰ ਵਿੱਚ ਅਪ੍ਰੈਲ 2024 ਵਿੱਚ ਨੇਪਾਲ ਵਿੱਚ ਐਵਰੈਸਟ ਬੇਸ ਕੈਂਪ ਵਿੱਚ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਤੇਗਬੀਰ ਸਿੰਘ ਨੂੰ ਸਿੱਖ ਭਾਈਚਾਰੇ ਦਾ ਨਾਮ ਰੋਸ਼ਨ ਕਰਨ ਲਈ ਜੁਲਾਈ 2025 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।